बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 4 ਤੋਂ 5। ਇਸ ਤੋਂ ਪਿਛਲੀਆਂ ਆਇਤਾਂ 'ਚ ਅੱਲਾ ਨੇ ਅਸੂਲੀ ਹੁਕਮ ਦੇ ਦਿੱਤੇ ਸਨ ਔਰ ਫਰਮਾ ਦਿੱਤਾ ਸੀ ਕਿ ਅਸੀਂ ਦੀਨ ਨੂੰ ਮੁਕੰਮਲ ਕਰ ਦਿੱਤਾ ਹੈ। ਇਸ ਤੋਂ ਬਾਅਦ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣੇ ਸ਼ੁਰੂ ਕੀਤੇ। ਪਹਿਲੇ ਜਾਨਵਰਾਂ ਦੇ ਹਵਾਲੇ ਨਾਲ ਹਲਾਲ ਹਰਾਮ ਦੇ ਬਾਜ਼ ਅਕਾਮ ਦਿੱਤੇ ਤੇ ਫਿਰ ਉਹਦੇ ਨਾਲ ਹੀ ਅਹਿਲੇ ਕਿਤਾਬ ਦੇ ਪੈਦਾ ਕੀਤੇ ਹੋਏ ਵਹਿਮਾਂ ਤੇ ਗੱਲ ਕੀਤੀ ਔਰ ਉਹਨਾਂ ਦੀਆਂ ਲਗਾਈਆਂ ਹੋਈਆਂ ਪਾਬੰਦੀਆਂ ਦੀ ਹਕੀਕਤ ਵਾਜ਼ਿਹ ਕੀਤੀ, ਜਿਸ ਤਰ੍ਹਾਂ ਅੱਜ ਵੀ ਦੀਨੀ ਲੋਕ ਜਿਹੜੇ ਨੇ ਉਹ ਆਪਣੇ ਕੋਲੋਂ ਚੀਜ਼ਾਂ ਕਰ ਦਿੰਦੇ ਨੇ, ਦੀਨ 'ਚ ਹਲਾਲ ਹਰਾਮ ਔਰ ਕਮੀ ਬੇਸ਼ੀ ਕਰ ਦਿੰਦੇ ਨੇ ਔਰ ਅੱਲਾ ਦੀ ਸ਼ਰੀਅਤ ਨੂੰ ਨਾਜ਼ਲ ਕਰ ਦਿੱਤਾ। ਇਸੇ ਤਰ੍ਹਾਂ ਮੁਆਸ਼ਰੇ ਦੇ ਹਵਾਲੇ ਨਾਲ ਵੀ ਬਾਜ਼ ਕਾਨੂੰਨੀ ਅਹਿਕਾਮ ਦਿੱਤੇ ਨੇ। ਅੱਜ ਦੇ ਮੁਤਾਲੇ 'ਚ ਜਿਹੜੀਆਂ ਆਇਤਾਂ ਦਾ ਮੁਤਾਲਿਆ ਅਸੀਂ ਕਰਾਂਗੇ, ਇਹਦੇ 'ਚ ਸ਼ਿਕਾਰ ਦੇ ਅਹਿਕਾਮ ਨੇ ਤੇ ਅਹਿਲੇ ਕਿਤਾਬ ਦੇ ਨਾਲ ਨਿਕਾਹ ਦੇ ਬਾਅਦ ਸਵਾਲਾਂ ਦਾ ਜਵਾਬ ਦਿੱਤਾ ਗਿਆ। ਹਲਾਲ ਹਰਾਮ ਦੇ ਮਾਮਲੇ 'ਚ ਕਿਉਂਕਿ ਕੁਝ ਜ਼ਾਹਿਰ ਹਰ ਜੈਸੇ ਕੋਈ ਬਜ਼ੁਰਗ ਖੁਤਬਾ ਦਿੰਦਾ ਹੈ ਜਾਂ ਗੱਲ ਕਰਦਾ ਤਾਂ ਉਹਦੇ 'ਚ ਲੋਕਾਂ ਦੇ ਜ਼ਿਹਨਾਂ 'ਚ ਸਵਾਲ ਪੈਦਾ ਹੁੰਦੇ ਨੇ, ਬਾਅਦ ਵੈਲਿਡ ਵੀ ਹੁੰਦੇ ਨੇ। ਉਹਦੇ 'ਚ ਅੱਲਾਹ ਤਾਲਾ ਫਿਰ ਇਹ ਲੋਕਾਂ ਦੇ ਜ਼ਿਹਨਾਂ 'ਚ ਸਵਾਲ ਪੈਦਾ ਹੋ ਜਾਣਾ ਕਿ ਅਸੀਂ ਤਾਂ ਸ਼ਿਕਾਰ ਬੜਾ ਖੇਡਦੇ ਹਾਂ, ਕਿਉਂਕਿ ਉਸੇ ਤੋਂ ਜ਼ਿਆਦਾ ਚੀਜ਼ਾਂ ਮੁਨਸਰ ਹੀ ਸ਼ਿਕਾਰ 'ਤੇ ਆਉਣ। ਬਹੁਤ ਸ਼ਿਕਾਰ ਖੇਡਿਆ ਜਾਂਦਾ ਸੀ ਖਾਣ ਪੀਣ ਵਾਸਤੇ। ਉਹਦੇ 'ਚ ਫਿਰ ਉਹ ਕਈ ਸਵਾਲ ਪੈਦਾ ਹੋਏ, ਜਿਹਦੇ 'ਚ ਜਾਨਵਰਾਂ ਦਾ, ਜਿਸ ਤਰ੍ਹਾਂ ਕੁੱਤਿਆਂ ਦਾ ਫੜਿਆ ਸ਼ਿਕਾਰ, ਕਿਉਂਕਿ ਕੁੱਤਾ ਸ਼ਿਕਾਰ ਨੂੰ ਦੰਦ ਮਾਰ ਕੇ ਫੜਦਾ ਔਰ ਬਾਈ ਫੋਰਸ ਉਹਨੂੰ ਬਾਅਦ ਸੂਰਤਾਂ 'ਚੋਂ ਮਰ ਵੀ ਜਾਂਦਾ ਜਾਨਵਰ। ਤੇ ਅਹਿਲੇ ਕਿਤਾਬ ਨਾਲ ਫਿਰ ਇਹ ਵੀ ਇੱਕ ਹਲਾਲ ਹਰਾਮ ਦਾ ਮਸਲਾ ਜਾਂ ਸਵਾਲ ਆਇਆ ਕਿ ਉਹਨਾਂ ਨਾਲ ਕੀ ਅੱਲਾਹ ਤਾਲਾ ਦਾ ਹੁਕਮ। ਤੇ ਇਹ ਸੂਰਾ ਆਇਤ ਜਿਹੜੀ 4 ਇੱਥੋਂ ਸ਼ੁਰੂ ਹੋ ਰਹੀ ਹੈ। ਇਹ ਤੁਹਾਡੇ ਕੋਲੋਂ ਪੁੱਛਦੇ ਨੇ ਕਿ ਇਹਨਾਂ ਵਾਸਤੇ ਕੀ ਚੀਜ਼ ਹਲਾਲ ਠਹਿਰਾਈ ਗਈ ਹੈ ਔਰ ਸ਼ਿਕਾਰੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਤੁਸੀਂ ਸ਼ਿਕਾਰ ਕਰਨ ਵਾਸਤੇ ਸੁਧਾਇਆ ਹੋਇਆ ਹੈ, ਜਿਨ੍ਹਾਂ ਨੂੰ ਤੁਸੀਂ ਉਸ ਇਲਮ ਦੇ ਜ਼ਰੀਏ ਸਿਖਾਉਂਦੇ ਹੋ ਜਿਹੜਾ ਅੱਲਾ ਨੇ ਤੁਹਾਨੂੰ ਸਿਖਾਇਆ ਹੋਇਆ ਹੈ, ਉਹਦਾ ਸ਼ਿਕਾਰ ਕੀਤਾ ਹੋਇਆ ਸ਼ਿਕਾਰ ਵੀ ਹਲਾਲ ਹੈ। ਇਸ ਲਈ ਜਿਹੜੀ ਚੀਜ਼ ਤੁਹਾਡੇ ਵਾਸਤੇ ਨਾ ਖਾਣ ਰੋਕ ਲੈਣ, ਉਹਦੇ ਵਿੱਚੋਂ ਤੁਸੀਂ ਖਾ ਸਕਦੇ ਹੋ ਔਰ ਜਾਨਵਰ ਨੂੰ ਸ਼ਿਕਾਰ 'ਤੇ ਛੱਡਣ ਤੋਂ ਪਹਿਲਾਂ ਉਸ 'ਤੇ ਅੱਲਾ ਦਾ ਨਾਂ ਲੈ ਲਵਿਆ ਕਰੋ ਔਰ ਅੱਲਾ ਤੋਂ ਡਰਦੇ ਰਹੋ। ਬੇਸ਼ੱਕ ਅੱਲਾ ਬਹੁਤ ਜਲਦ ਹਿਸਾਬ ਚੁਕਾਉਣ ਵਾਲਾ ਹੈ। ਇਹਦੇ ਵਿੱਚ ਜਿਹੜੇ ਅੱਲਾਹ ਤਾਲਾ ਕਹਿੰਦੇ ਨੇ, ਸਵਾਲ ਤੋਂ ਪਤਾ ਪਿਆ ਲੱਗਦਾ ਹੈ ਤੁਹਾਡੇ ਕੋਲੋਂ ਪੁੱਛਦੇ ਨੇ ਕਿ ਸਵਾਲ ਕੀ ਹੋਣਾ ਹੈ, ਜਵਾਬ ਤੋਂ ਪਤਾ ਪਿਆ ਲੱਗਦਾ। ਤੇ ਜਿਸ ਤਰ੍ਹਾਂ ਪਹਿਲੇ ਅਰਜ਼ ਕੀਤੀ ਹੈ ਕਿ ਉਸ ਜ਼ਮਾਨੇ 'ਚ ਸ਼ਿਕਾਰ ਦਾ ਬੜਾ ਰਿਵਾਜ ਸੀ, ਬੜੀਆਂ ਚੀਜ਼ਾਂ ਡਿਪੈਂਡ ਕਰਦੀਆਂ ਹਨ ਸ਼ਿਕਾਰ 'ਤੇ। ਤੇ ਇਸ ਹਵਾਲੇ ਨਾਲ ਇਹ ਖਾਸ ਹੁਕਮ ਦਿੱਤਾ ਗਿਆ ਉਹਨਾਂ ਦੇ ਲੋਕਾਂ ਦੇ ਜਿਹੜੇ ਜ਼ਿਹਨਾਂ 'ਚ ਆਈ ਚੀਜ਼। ਉਹਦਾ ਇੱਕ ਇਤਰਾਜ਼ ਇਹ ਵੀ ਹੋ ਸਕਦਾ ਸੀ ਕਿ ਇਸਲਾਮ ਨੇ ਤੇ ਪੱਕੀਜ਼ਾ ਚੀਜ਼ਾਂ ਹਲਾਲ ਕੀਤੀਆਂ ਨੇ, ਤੇ ਫਿਰ ਜਾਨਵਰਾਂ ਦਾ ਕੀਤਾ ਹੋਇਆ ਸ਼ਿਕਾਰ ਕਿਉਂ? ਮਸਲੇ ਇਹਦੇ ਵਿੱਚ ਕਈ ਚੀਜ਼ਾਂ ਹੋ ਸਕਦੀਆਂ ਨੇ, ਜਾਂ ਵੈਸੇ ਵੀ ਲੋਕ ਆਪਣੇ ਕੋਲੋਂ ਵੀ, ਜਿਸ ਤਰ੍ਹਾਂ ਹੁਣ ਅਸੀਂ ਜਿੰਨਾ ਚਿਰ ਕੁਰਾਨ ਦਾ ਸਾਨੂੰ ਨਹੀਂ ਸੀ ਪਤਾ, ਇਹੀ ਸਮਝਦੇ ਰਹੇ ਹਾਂ ਕਿ ਕੁੱਤਾ ਹਰਾਮ ਹੈ ਔਰ ਪਲੀਤ ਜਾਂ ਹਰਾਮ ਹੈ, ਅਪਲੀਤ ਹੈ, ਸੌਰੀ ਕੁੱਤਾ ਹਰਾਮ ਹੈ ਲੇਕਿਨ ਪਲੀਤ ਹੈ। ਲੇਕਿਨ ਉਹ ਕੁਰਾਨ ਤੋਂ ਪਤਾ ਲੱਗਿਆ ਕਿ ਐਸੀ ਤਾਂ ਕੋਈ ਗੱਲ ਨਹੀਂ ਹੈ। ਤੇ ਉਹ ਅਹਿਲੇ ਕਿਤਾਬ ਆ ਰਹੀ, ਸਾਡੇ ਜਿਹੜੇ ਅਹਿਲੇ ਕਿਤਾਬ ਤੁਸੀਂ ਕਹਿ ਲਵੋ, ਆਪਣੀ ਉਹਨਾਂ ਦੀ ਕਿਤਾਬਾਂ, ਤੇ ਉਹਨਾਂ ਨੇ ਜਿੰਨੀਆਂ ਚੀਜ਼ਾਂ ਹਰਾਮ ਕਰਾਰ ਦਿੱਤੀਆਂ ਨੇ ਉਹਦੇ ਵਿੱਚ ਤਾਂ ਕੁੱਤਾ, ਉਹ ਕੁਰਾਨ 'ਚੋਂ ਪਤਾ ਲੱਗਿਆ ਨਹੀਂ, ਉਹ ਤੇ ਐਸੀ ਗੱਲ ਹੀ ਕੋਈ ਨਹੀਂ। ਕੁੱਤੇ ਦਾ ਤੇ ਫੜਿਆ ਜਾਨਵਰ ਜਿਹੜਾ ਹੈ ਖਰਗੋਸ਼, ਉਹ ਤੁਸੀਂ ਦੰਦਾਂ ਨਾਲ ਉਸ ਫੜਨਾ, ਉਹ ਤਾਂ ਬਿਲਕੁਲ ਜਾਇਜ਼ ਹਲਾਲ ਹੈ। ਬਲਕਿ ਅੱਲਾਹ ਤਾਲਾ ਕਹਿੰਦੇ ਨੇ, ਅੱਗੋਂ ਤੁਹਾਨੂੰ ਤਫਸੀਲ ਆਉਂਦੀ ਹੈ ਕਿ ਤੁਸੀਂ ਕੁੱਤਾ ਛੱਡਣ ਤੋਂ ਪਹਿਲੇ ਉਹਦੇ ਤੇ ਆਪਣਾ ਅੱਲਾ ਦਾ ਇਜ਼ਨ, ਕਿਉਂਕਿ ਜਾਨ ਅੱਲਾ ਦੇ ਇਜ਼ਨ ਨਾਲ ਲੈਣੀ ਹੈ, ਹਲਾਲ ਜਾਨਵਰ ਦੀ ਵੀ
ਜਾਨ ਦੇ ਮਾਮਲੇ 'ਚ ਅੱਲਾਹ ਤਾਲਾ ਇੰਨੇ ਸੈਂਸਿਟਿਵ ਨੇ ਤੇ ਆਖਿਆ ਉਹ ਪਹਿਲੇ ਹੀ ਤੁਸੀਂ ਆਪਣਾ ਪ੍ਰੋਸੈਸ ਕਰ ਲਵੋ ਜਿਹੜਾ ਜ਼ਬਾ ਵਾਸਤੇ ਕੀਤਾ ਜਾਂਦਾ ਹੈ। ਉਹ ਕਰਕੇ ਤੇ ਉਹ ਹਲਾ ਲੇ। ਇਹਦੇ 'ਚ ਅੱਲਾਹ ਤਾਲਾ ਫਿਰ ਆਂਦੇ ਨੇ ਕਿ ਇਹਨਾਂ ਵਾਸਤੇ ਪਿੱਛੇ ਇਹ ਤੁਹਾਡੇ ਕੋਲ ਪੁੱਛਦੇ ਇਹਨਾਂ ਵਾਸਤੇ ਕਿਹੜੀ ਚੀਜ਼ ਹਲਾਲ ਠਹਿਰਾਈ ਗਈ ਹੈ, ਔਰ ਸ਼ਿਕਾਰੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਤੁਸੀਂ ਸ਼ਿਕਾਰ ਕਰਨ ਵਾਸਤੇ ਪੈਂਦੇ ਨੇ। ਸ਼ਿਕਾਰੀ ਜਾਨਵਰਾਂ ਵਿੱਚੋਂ ਉਹ ਨਹੀਂ ਜਿਹੜੇ ਦਰਿੰਦਗੀ ਜਿਨ੍ਹਾਂ 'ਚ, ਕਿਉਂਕਿ ਇਹਦਾ ਤਲਕ ਅਲਾਰਾਮ ਦਾ ਕਨਸੈਪਟ ਦਾ ਤਲਕ ਦਰਿੰਦਗੀ ਨਾਲ ਹੈ ਬਹੁਤ ਜ਼ਿਆਦਾ। ਲਿਹਾਜ਼ਾ ਜੇ ਤੇ ਉਹ ਜਾਨਵਰ ਐਜੂਕੇਟ ਤੁਸੀਂ ਕਰ ਲਿਆ, ਜ਼ਾਹਿਰ ਹੈ ਫੜਨ ਦੇ ਪ੍ਰੋਸੈਸ 'ਚ ਤੇ ਉਹਦੀ ਚੀਰ ਫਾੜ ਹੋਣੀ ਹੈ। ਅਸੀਂ ਸਾਰੀ ਜ਼ਿੰਦਗੀ ਸ਼ਿਕਾਰ ਖੇਡਿਆ, ਮੈਂ ਬਚਪਨ ਤੋਂ ਲੈ ਕੇ, ਔਰ ਉਹ 2 ਹੀ ਸ਼ਿਕਾਰੀ ਕੁੱਤੇ ਛੱਡੇ ਜਾਂਦੇ ਸਨ, ਜ਼ਿਆਦਾ ਇਹਨਾਂ ਚੀਜ਼ਾਂ ਦਾ ਹੀ ਸੀ, ਜਾਂ ਬਟੇਰੇ ਬਟੂਰੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ। ਤੋ 2 ਸ਼ਿਕਾਰੀ ਕੁੱਤੇ ਛੱਡੇ ਜਾਂਦੇ ਸਨ, ਔਰ ਇੱਕ ਨੇ ਫੜ ਲਿਆ, ਦੂਜਾ ਆ ਕੇ ਉਹ ਦੋਵੇਂ ਫੜ ਕੇ ਚੀਰ ਦਿੰਦੇ ਸਨ ਦੋਵਾਂ। ਉਹ ਕਿਉਂਕਿ ਇਸ ਲੈਵਲ ਇੱਕ ਲੈਵਲ ਤੱਕ ਹੀ ਤੁਸੀਂ ਜਾਨਵਰ ਨੂੰ ਨਾ ਸਿਖਾ ਸਕਦੇ ਹੋ। ਅੱਲਾ ਕਹਿੰਦੇ ਨੇ ਜਿਹੜਾ ਮੇਰਾ ਦਿੱਤਾ ਇਲਮ ਹੈ ਨਾ ਤੁਹਾਨੂੰ ਇਲਮ, ਉਹਦੇ ਵਿੱਚੋਂ ਤੁਸੀਂ ਅੱਗੋਂ ਜਾਨਵਰਾਂ ਨੂੰ ਸਿਖਾ ਲਿਆ। ਤੋ ਫੜਨ ਦੇ ਪ੍ਰੋਸੈਸ 'ਚ ਤੇ ਜਾਨਵਰ ਜ਼ਖਮੀ ਹੋ ਜਾਂਦਾ ਹੈ, ਜ਼ਿਆਦਾ ਵੀ ਹੋ ਸਕਦਾ ਹੈ, ਕਿਉਂਕਿ ਉਹ ਜ਼ਿੰਦਗੀ ਮੌਤ ਦਾ ਮਸਲਾ ਹੁੰਦਾ ਹੈ। ਜਾਨਵਰ ਵੀ ਆਪਣੀ ਆਖਰੀ ਦਰਜੇ 'ਚ ਕੋਸ਼ਿਸ਼ ਕਰ ਰਿਹਾ ਹੁੰਦਾ ਨੱਸਣ ਦੀ, ਔਰ ਕੁੱਤੇ ਜਾਂ ਦੂਸਰੇ ਬਾਜ਼ ਜਿਹੜੇ ਨੇ ਉਹਨਾਂ ਨੂੰ ਕਾਬੂ ਕਰਨਾ ਹੁੰਦਾ, ਉਹਨਾਂ ਦੀ ਬਕਾਇਦਾ ਆਪਸ 'ਚ ਜੰਗ ਹੋ ਜਾਂਦੀ, ਉਸ ਪ੍ਰੋਸੈਸ 'ਚ ਕੁਝ ਹੋ ਜਾਂਦਾ ਹੈ। ਤੇ ਲੇਕਿਨ ਉਹ ਪ੍ਰੋਸੈਸ ਜੈਸੇ ਉਹ ਹਰਕਤ ਉਹਦੀ ਮਜ਼ਾਮਤ ਖਤਮ ਹੋ ਜਾਂਦੀ ਹੈ ਸ਼ਿਕਾਰ ਦੀ, ਤੇ ਫਿਰ ਅਗਰ ਜਾਨਵਰ ਖਾਂਦਾ ਹੈ ਉਹ ਤੁਹਾਡੀ ਤਾਲੀਮ ਤੋਂ ਬਾਹਰ ਨਿਕਲ ਗਿਆ। ਉਹਦੇ ਤੇ ਅੱਲਾਹ ਤਾਲਾ ਨੇ ਆਖਿਆ ਹੈ ਕਿ ਫੜਨ ਦੇ ਪ੍ਰੋਸੈਸ 'ਚ ਜੋ ਵੀ ਉਹ ਕਸ਼ਮਕਸ਼ ਹੁੰਦੀ ਹੈ ਉਹ ਜ਼ਰੂਰੀ ਹੈ। ਇੰਜ ਤੇ ਨਹੀਂ ਹੁਣ ਕੁੱਤੇ ਨੇ ਦਸਤਾਨੇ ਫੜ ਕੇ ਪਾ ਕੇ ਜਾਂ ਕੋਈ ਐਸੀ ਚੀਜ਼ ਕਰਕੇ ਹੱਥੇ ਟੂਲ ਲੈ ਕੇ ਤੋਂ ਬੜੇ ਆਰਾਮ ਨਾਲ ਉਹਦੇ ਉੱਤੇ ਹੱਥ ਰੱਖ ਕੇ ਤੁਹਾਨੂੰ, ਨਹੀਂ, ਇਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਹੀ ਨਹੀਂ ਸ਼ਿਕਾਰ 'ਚ। ਤੇ ਉਹਦੇ ਵਿੱਚ ਆਖਿਆ ਜਿਸ ਵੇਲੇ ਕੰਟਰੋਲ ਹੋ ਗਿਆ ਜਾਨਵਰ, ਤੇ ਫਿਰ ਵੀ ਅਗਰ ਜਾਨਵਰ ਉਹ ਖਾਂਦਾ ਤਾਂ ਉਹ ਨਹੀਂ ਠੀਕ, ਕਿਉਂ ਹੁਣ ਉਹਦੀ ਦਰਿੰਦਗੀ ਆ ਗਈ ਹੈ, ਔਰ ਇਹ ਦਰਿੰਦਗੀ ਦੀ ਵਜ੍ਹਾ ਤੋਂ ਜਾਨਵਰ ਆਰਾਮ ਕੀਤੇ ਗਏ। ਉਹਦੇ 'ਚ ਉਹ ਜਿਹੜਾ ਅੱਲਾ ਤੁਹਾਨੂੰ ਸਿਖਾਇਆ ਉਹਦਾ ਕੀਤਾ ਹੋਇਆ ਸ਼ਿਕਾਰ ਹਲਾਲ ਹੈ। ਫਿਰ ਅੱਲਾ ਆਂਦੇ ਨੇ ਕਿ ਇਹਦਾ ਮਤਲਬ ਹੈ ਕਿ ਅਗਰ ਉਹ ਤੁਹਾਡੇ ਜਿਹੜਾ ਤੁਸੀਂ ਉਹਨੂੰ ਸਿਖਾ ਲਈਆਂ ਨੇ ਚੀਜ਼ਾਂ ਕਿ ਉਹ ਜਾਨਵਰ ਫੜਦਾ ਹੈ, ਫੜਨੇ ਦੇ ਪ੍ਰੋਸੈਸ 'ਚ ਉਹ ਜ਼ਖਮੀ ਵੀ ਹੋ ਜਾਂਦਾ ਹੈ, ਉਹ ਸਾਰਾ ਉਹਦੇ ਨਾਲ ਚੀਜ਼ਾਂ ਹੋ ਜਾਂਦੀਆਂ ਨੇ, ਲੇਕਿਨ ਫੜ ਕੇ ਉਹਨੂੰ ਕਾਬੂ ਕਰਕੇ ਜਿਸੇ ਉਹ ਨੱਸਣ ਦੇ ਕਾਬਲ ਨਹੀਂ ਰਹਿੰਦਾ, ਤੇ ਫਿਰ ਜਿਸੇ ਉਹ ਉਸ ਤੋਂ ਅਗਲਾ ਚੱਕ ਮਾਰਦਾ ਤੇ ਉਹ ਗਲਤ ਹੋ ਗਿਆ, ਉਹ ਦਰਿੰਦਗੀ ਵਾਲਾ ਚੱਕ ਉਹਨੇ ਮਾਰ ਲਿਆ। ਲਿਹਾਜ਼ਾ ਉਹਦੇ ਤੋਂ ਪਹਿਲੇ ਆਰਾਮ ਹੈ। ਅੱਛਾ, ਇਸ ਲਈ ਜਿਹੜੀ ਚੀਜ਼ ਤੁਹਾਡੇ ਵਾਸਤੇ ਨਾ ਖਾਣ, ਉਹ ਨਹੀਂ ਖਾਂਦੇ, ਉੱਥੇ ਰੋਕ ਲੈਂਦੇ ਨੇ, ਰੋਕ ਲੈਣ, ਉਹਦੇ ਵਿੱਚੋਂ ਤੁਸੀਂ ਖਾ ਸਕਦੇ ਹੋ, ਉਹ ਖਾ ਸਕਦੇ ਹੋ ਦਾ ਮਤਲਬ ਹੈ ਹਲਾਲ ਹੈ। ਹੁਣ ਇੱਥੇ ਕੁੱਤੇ ਦੇ ਮੁਤਲਕ ਜਿਹੜਾ ਜੋ ਕੁਝ ਅਸੀਂ ਸਾਰੀ ਜ਼ਿੰਦਗੀ ਉਹਦੇ ਮੁਤਲਕ ਚੀਜ਼ ਸੁਣੀ ਹੈ, ਜ਼ਿਆਦਾਤਰ ਸ਼ਿਕਾਰ ਜਿਹੜਾ ਉਹ ਕੁੱਤੇ ਨਾਲ ਹੀ ਕੀਤਾ ਜਾਂਦਾ ਹੈ, ਅੱਜ ਵੀ ਤੇ ਪੁਰਾਣੇ ਜ਼ਮਾਨੇ 'ਚ ਵੀ। ਔਰ ਸ਼ੇਰਾਂ ਨਾਲ ਸ਼ਿਕਾਰ ਨਹੀਂ ਕੀਤਾ ਜਾਂਦਾ, 2-4 ਹੀ ਤੇ ਚੀਜ਼ਾਂ ਨੇ ਸ਼ਿਕਾਰ ਕਰਨ ਵਾਲੀਆਂ, ਕੁੱਤੇ ਦੀਆਂ ਕਈ ਇਕਸਾਮ ਨੇ, ਤੇ ਜਾਂ ਉੱਡਣ ਵਾਲੀ ਚੀਜ਼ ਇੱਕ ਬਾਜ਼ ਹੈ। ਹਾਂ, ਉਹ ਤੁਸੀਂ ਵੇਖੋ ਕਿ ਉਹ ਕਿੰਨਾ ਮੁਸਲਮਾਨਾਂ ਨੇ ਜ਼ਿਆਦਤੀ ਕੀਤੀ ਹੈ ਇੱਕ ਚੀਜ਼ ਨਾਲ। ਔਰ ਸੁਹਾਬੇ ਕਾਫ ਦਾ ਵਾਕਿਆ ਵੀ ਪੜ੍ਹੋ ਤੇ ਉਹਦੇ ਵਿੱਚ ਵੀ ਅੱਲਾਹ ਤਾਲਾ ਆਂਦੇ ਇੱਥੋਂ ਤੱਕ ਝੂਠ ਮਸ਼ਹੂਰ ਕੀਤੇ ਨੇ ਕਿ ਜਿੱਥੇ ਕੁੱਤਾ ਹੋਵੇ ਉੱਥੇ ਰਹਿਮਤ ਦਾ ਫਰਿਸ਼ਤਾ ਨਹੀਂ ਆ ਸਕਦਾ। ਔਰ ਸੁਹਾਬੇ ਕਾਫ ਦੇ ਅੱਗੇ ਅੱਲਾਹ ਤਾਲਾ ਆਂਦੇ ਨੇ ਕੁੱਤਾ ਸੀ, ਔਰ ਇੰਝ ਲੱਗਦਾ ਸੀ ਲੱਗਣ ਵਾਲੇ ਜਿਵੇਂ ਜ਼ਿੰਦਾ ਬੈਠੇ ਆ, ਔਰ ਉਹ ਕਿੰਨੀਆਂ ਸਦੀਆਂ ਸੁੱਤੇ ਰਹੇ, ਔਰ ਫਰਿਸ਼ਤੇ ਰਹਿਮਤ ਦੇ ਫਰਿਸ਼ਤੇ ਆ ਕੇ ਉਹਨਾਂ ਨੂੰ ਪਾਸੇ ਮਰਵਾਉਂਦੇ ਆਣ ਕੇ, ਉਹਨਾਂ ਕੋਈ ਇਸ ਤਰ੍ਹਾਂ ਦਾ। ਪਰ ਇਹ ਸੂਰਾ ਕਾਫ 'ਚ ਸਾਰਾ ਲਿਖਿਆ ਹੈ, ਔਰ ਉੱਥੇ ਵੀ ਕੁੱਤਾ ਸਾਹਮਣੇ, ਉੱਥੇ ਜਿੱਥੇ ਰਹਿਮਤ ਦੇ ਫਰਿਸ਼ਤੇ ਹੁੰਦੇ ਨੇ, ਲੇਕਿਨ ਕਿਉਂਕਿ ਸਾਡਾ ਕੁਰਾਨ ਨਾਲ ਤਲਕ ਵਾਸਤਾ ਕੋਈ ਨਹੀਂ, ਬਿਲਕੁਲ ਹੀ ਨਾ, ਵੱਡੇ ਉਲਮਾ ਤੱਕ ਦਾ ਉਸ ਤਰ੍ਹਾਂ ਦਾ ਤਲਕ ਵਾਸਤਾ ਨਹੀਂ ਜਿਨ੍ਹਾਂ ਨੂੰ ਅਸੀਂ ਫਾਲੋ ਕਰਨੇ ਆ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ ਜਿੱਥੇ ਸੂਰ ਨੂੰ ਜ਼ਾਤੀ ਦੁਸ਼ਮਣ ਸਮਝ ਲਿਆ ਜਾਂਦਾ, ਹਾਲਾਂਕਿ ਸੂਰ ਦਾ ਗੋਸ਼ਤ ਖਾਣਾ ਅੱਲਾਹ ਤਾਲਾ ਨੇ ਹਰਾਮ ਆਖਿਆ। ਸੌਰੀ, ਇਹ ਐਸੀਆਂ ਚੀਜ਼ਾਂ ਨੇ ਜਿਹਦੇ ਤੇ ਕਿਉਂਕਿ ਜਾਨਵਰਾਂ ਨਾਲ ਜ਼ੁਲਮ ਹੁੰਦਾ, ਜ਼ਿਆਦਤੀ ਹੁੰਦੀ ਹੈ, ਤੇ ਉਸ ਵਜ੍ਹਾ ਤੋਂ ਇਹ ਜ਼ਰਾ ਜ਼ਿਆਦਾ ਇਹ ਕਰਨੀਆਂ ਪੈਂਦੀਆਂ ਨੇ।
ਅੱਛਾ ਛੱਡੋ ਉਸ ਤੇ ਅੱਲਾ ਦਾ ਨਾਂ ਜ਼ਾਹਿਰ ਹੈ ਅੱਲਾ ਦਾ ਨਾਂ ਜਿਹੜਾ ਇਸ ਵਜ੍ਹਾ ਤੋਂ ਲਿਆ ਜਾਂਦਾ ਹੈ ਕਿ ਇਹ ਅੱਲਾ ਦਾ ਮੰਨਣ ਵਾਲਾ ਜਿਹੜਾ ਹੈ, ਉਹ ਅੱਲਾ ਦੇ ਇਜਾਜ਼ਤ ਨਾਲ ਕਰ ਰਿਹਾ ਹੈ ਇਹ ਜਾਨਵਰ ਜ਼ਬਾ। ਵੇਖੋ ਤੁਸੀਂ ਜਾਨ ਦੇ ਮਾਮਲੇ 'ਚ ਅੱਲਾਹ ਤਾਲਾ ਕਿੰਨੇ ਸੈਂਸਿਟਿਵ ਨੇ। ਇਹ ਜਿੰਨੇ ਲੋਕ ਮੁਖਤਲਿਫ ਵਜੂਹਾਤ ਤੋਂ, ਛੋਟੀਆਂ ਛੋਟੀਆਂ ਚੀਜ਼ਾਂ ਤੋਂ ਨਾ ਤੋਂ ਕੁਰਾਨ ਦੇ ਵਰਕੇ ਨੂੰ ਕੋਈ ਦੇ ਹੋਣ ਤੋਂ, ਨਾ ਕਿਸੇ ਤੋਂ ਇਨਸਾਨਾਂ ਨੂੰ ਕਤਲ ਕਰਦੇ ਨੇ। ਤੁਸੀਂ ਵੇਖੋ ਕਿ ਜਾਨਵਰ ਦੀ ਲੈਣ ਦੀ ਵੀ, ਜਿਹੜਾ ਜਾਨਵਰ ਤੁਹਾਡੇ ਵਾਸਤੇ ਇੰਝ ਹੀ ਹੈ ਜਿਵੇਂ ਤੁਸੀਂ ਮੂਲੀ ਪੱਟ ਕੇ ਖਾ ਲਈ ਹੈ ਜਾਂ ਜਿਵੇਂ ਤੁਸੀਂ ਗੋਭੀ ਖਾ ਲਈ ਹੈ, ਇਸ ਲੈਵਲ ਤੇ ਕੀਤਾ। ਲੇਕਿਨ ਜਾਨ ਦੇ ਮਾਮਲੇ 'ਚ ਅੱਲਾਹ ਤਾਲਾ ਵੇਖੋ ਇੰਝ ਨਾ ਅਨਬਲੀਵੇਬਲ ਸੈਂਸਿਟਿਵਿਟੀ ਵੇਖੋ। ਔਰ ਇਨਸਾਨੀ ਜਾਨ ਦੀ ਕੀ ਕਦਰੋ ਕੀਮਤ ਹੈ ਜਿਹੜੀ ਰੋਜ਼ ਲੋਕ ਐਲਾਨ ਕਰਕੇ ਲੈਂਦੇ ਨੇ। ਔਰ ਉਹਨਾਂ ਦੇ ਮਜ਼ਹਬੀ ਰਾਹਨਮਾਈ ਔਰ ਕੁਰਾਨ ਵੇਖੋ ਜਾਨ ਦੇ ਮਾਮਲੇ 'ਚ ਕਿੰਨਾ ਹੈ ਕਿ ਜਾਨਵਰ ਦੀ ਜਾਨ ਲੈਣੀ ਹੈ। ਉੱਥੇ ਵੇਖੋ ਪਿਛਲਾ ਆਇਤਾਂ ਪੜ੍ਹਨੀਆਂ ਸ਼ੁਰੂ ਕਰ ਦਿਓ ਤੇ ਉਹ ਬੇਸ਼ੱਕ ਅੱਲਾਹ ਤਾਲਾ ਕਹਿੰਦੇ ਨੇ ਉਸ ਦੇ ਨਾਂ ਵੀ ਜਾਨ ਅੱਲਾ ਦੇ ਨਾਂ ਨਾਲ ਲਵਿਆ ਕਰੋ। ਤੇ ਜਾਨਵਰ ਜਿਸੇ ਛੱਡਦੇ ਹੋ ਉਸ ਵੇਲੇ ਇਹ ਕਿਉਂਕਿ ਉਸ ਪ੍ਰੋਸੈਸ 'ਚ ਮਰ ਵੀ ਸਕਦਾ ਹੈ। ਅਸੀਂ ਸ਼ਿਕਾਰ ਖੇਡਿਆ ਤੇ ਅਮੂਮਨ ਮੋਸਟ ਆਫ ਦਾ ਟਾਈਮ ਇੱਕ ਕੁੱਤਾ ਫੜਦਾ ਸੀ, ਦੂਜਾ ਆ ਕੇ ਉਹਦੇ ਕੋਲ ਉਹ ਚੀਰ ਕੇ ਦੋ ਹਿੱਸੇ ਕਰਦੇ ਜਾਂ ਸਾਬਤ ਵੀ ਰਹਿੰਦੇ ਸਨ, ਜਾਂ ਉਤੋਂ ਰਲ ਜਾਈਏ ਤੇ ਉਹ ਚੀਰਨ ਵੀ ਨਹੀਂ ਦੇਈਦਾ ਜੇ ਇੰਨੇ ਕਰੀਬ ਹੋਈਏ ਤੇ ਉਹਦੇ ਤੇ ਅੱਲਾ ਦਾ ਨਾਂ ਲੈ ਲਵਿਆ ਕਰੋ ਵੀ ਉਹ ਪਹਿਲੇ ਹੀ ਤੁਸੀਂ ਕਰ ਲਵਿਆ ਕਰੋ। ਤੇ ਅੱਗੇ ਅੱਲਾ ਪਤਾ ਕੀ ਕਹਿੰਦੇ ਨੇ, ਬੇਸ਼ੱਕ ਅੱਲਾ ਬਹੁਤ ਜਲਦ ਸਾਫ ਚੁਕਾਉਣ ਵਾਲਾ। ਇਹਦੇ 'ਚ ਹੁਣ ਅੱਲਾ ਤਾਲਾ ਹਰ ਮਾਮਲੇ 'ਚ ਇਹ ਦੱਸਦੇ ਨੇ ਕਿ ਜਿਹੜੀਆਂ ਤੁਸੀਂ ਦੀਨ ਵਾਸਤੇ ਕਮੀਆਂ ਬੇਸ਼ੀਆਂ ਕਰਦੇ ਹੋ ਜਾਂ ਜਿਹੜੀਆਂ ਇਹਨਾਂ ਹੁਕਮਾਂ ਵਿੱਚ ਵੀ ਜਿਹੜੇ ਦਿੱਤੇ ਗਏ ਨੇ ਇਹਦੇ 'ਚ ਕਮੀ ਤੇ ਜ਼ਿਆਦਤੀ ਤੁਸੀਂ ਕਰਨੀ ਹੈ। ਅੱਲਾ ਕਹਿੰਦੇ ਨੇ ਇਹ ਨਾ ਭੁੱਲ ਜਾਓ ਕਦੇ ਵੀ ਕਿਸੇ ਵੀ ਮਾਮਲੇ 'ਚ ਕਿ ਅੱਲਾਹ ਤਾਲਾ ਜਿਹੜੇ ਨੇ ਨਾ ਉਹਨਾਂ ਕਿਸੇ ਚੀਜ਼ ਨੂੰ ਇਗਨੋਰ ਕਰ ਛੱਡਣਾ ਜਾਂ ਕਿਸੇ ਵਜ੍ਹਾ ਤੋਂ ਕਿਸੇ ਪੈਗੰਬਰ ਨੂੰ ਉਹਨੇ ਗਲਤੀ ਕਰਨੀ ਹੈ ਤੇ ਉਹਨੂੰ ਇਗਨੋਰ ਕਰਕੇ ਆਖਣਾ ਕਿਉਂਕਿ ਪੈਗੰਬਰ ਹੈ ਲਿਆਦਾ ਇਹਨੂੰ ਗਲਤੀਆਂ ਮਾਫ ਨਹੀਂ ਹੈ, ਖਾਸ ਕੋਈ ਨਸਲ ਨਾਲ ਤਲਕ ਰੱਖਦਾ ਹੈ। ਅੱਲਾਹ ਤਾਲਾ ਇਹਨਾਂ ਚੀਜ਼ਾਂ ਦਾ ਤੁਹਾਡੇ ਨਾਲ ਮਾਮਲਾ ਹੋਣਾ। ਇੰਜੇ ਨਹੀਂ ਕਿ ਇੱਕ ਕਹਾਣੀ ਲਿਖ ਦਿੱਤੀ ਹੈ, ਨਹੀਂ। ਇਹਦੇ 'ਚ ਹਰ ਹਵਾਲੇ ਨਾਲ ਕਿਸੇ ਨਾਲ ਤੁਸੀਂ ਜ਼ਿਆਦਤੀ ਪੈ ਕਰਦੇ ਹੋ ਕੋਲੋਂ ਦੀਨ ਬਣਾ ਕੇ ਜਾਂ ਜੋ ਵੀ ਕਰਦੇ ਹੋ ਪਏ। ਤੇ ਇਹ ਗੱਲ ਜਿਹੜੀ ਹੈ ਸਾਰੀ ਅੱਲਾਹ ਤਾਲਾ ਨੇ ਮੈਂ ਦੱਸ ਦਿੱਤੀ ਹੈ ਕਿ ਇਹ ਅਸਲ ਮਾਮਲਾ ਹੈ। ਪਿੱਛੇ ਅਸਲ ਅਹਿਕਾਮਾਤ ਦੇ ਦਿੱਤੇ ਗਏ ਨੇ। ਇਹ ਹੁਣ ਅੱਗੋਂ ਜਿੱਥੇ ਜਿੱਥੇ ਅੱਲਾਹ ਤਾਲਾ ਕੋਲੋਂ ਬੰਦਿਆਂ ਦੇ ਜਿਹਨਾਂ ਸਵਾਲ ਆਉਣਗੇ, ਔਰ ਇਹ ਸਵਾਲਾਂ ਤੋਂ ਵੈਸੇ ਰਸੂਲ ਅੱਲਾਹ ਮਨਾ ਵੀ ਕਰਦੇ ਹਨ ਕਿ ਇੰਨੇ ਸਵਾਲ ਤੁਸੀਂ ਨਾ ਕਰਿਆ ਕਰੋ ਕਿਉਂਕਿ ਜਿਸੇ ਅੱਲਾਹ ਕੋ ਸਵਾਲ ਪੁੱਛਣਾ ਅੱਲਾਹ ਤਾਲਾ ਉਹ ਚੀਜ਼ ਤੇ ਫਿਰ ਫੈਸਲਾ ਦੇਣਾ ਹੁੰਦਾ। ਤੇ ਜਿਸ ਤਰ੍ਹਾਂ ਇੱਕ ਬਈ ਅੱਛਾ ਹੈ ਅਗਰ ਇੱਕ ਗੱਲ ਤੁਹਾਡੇ ਇਜਤਿਹਾਦ ਤੇ ਛੱਡੀ ਜਾ ਰਹੀ ਹੈ ਵੀ ਤੁਸੀਂ ਆਪ ਮਸ਼ਵਰਾ ਕਰ ਲਵੋ ਕਿਉਂਕਿ ਦੀਨ ਦੀ ਹਰ ਚੀਜ਼ ਦੀ ਮੁਖਾਤਬ ਤੇ ਅਸਲਨ ਅਕਲ ਹੈ, ਇਨਸਾਨੀ ਅਕਲ ਹੈ। ਕੁਰਾਨ ਜਿਹੜਾ ਉਹਦੀ ਵੀ ਮੁਖਾਤਬ ਅਕਲ ਹੈ, ਉਹ ਫਿਤਰਤ 'ਚ ਮੌਜੂਦ ਚੀਜ਼ਾਂ ਹੀ ਅਕਲ ਨੂੰ ਉਹ ਇੰਤਜ਼ਾਰ ਕਰ ਰਿਹਾ। ਉਹ ਕੋਲ ਨਵੀਆਂ ਨਹੀਂ ਕੋਈ ਚੀਜ਼ਾਂ ਪਾ ਰਿਹਾ, ਦੋ ਚੰਦ ਚੀਜ਼ਾਂ ਛੱਡ ਕੇ। ਲਿਹਾਜ਼ਾ ਇਹਨਾਂ ਚੀਜ਼ਾਂ ਦਾ ਅੱਲਾਹ ਤਾਲਾ ਕਹਿੰਦੇ ਨੇ ਕਿ ਸੀਰੀਅਸ ਖਿਆਲ ਰੱਖੋ। ਅਗਲੀ ਆਇਤ 5 ਆਉਂਦੇ ਨੇ ਸਾਰੀਆਂ ਪਾਕੀਜ਼ਾ ਚੀਜ਼ਾਂ ਤੁਹਾਡੇ ਤੇ ਹਲਾਲ ਨੇ, ਇਸ ਲਈ ਅਹਿਲੇ ਕਿਤਾਬ ਦਾ ਖਾਣਾ ਤੁਹਾਡੇ ਵਾਸਤੇ ਹਲਾਲ ਹੈ ਔਰ ਤੁਹਾਡਾ ਖਾਣਾ ਉਹਨਾਂ ਵਾਸਤੇ ਹਲਾਲ ਹੈ। ਇਸੇ ਤਰ੍ਹਾਂ ਮੁਸਲਮਾਨਾਂ ਦੀਆਂ ਪਾਕ ਦਾਮਨ ਔਰਤਾਂ ਤੁਹਾਡੇ ਲਈ ਹਲਾਲ ਨੇ ਔਰ ਉਹਨਾਂ ਦੀਆਂ ਵੀ ਪਾਕ ਦਾਮਨ ਔਰਤਾਂ ਤੁਹਾਡੇ ਵਾਸਤੇ ਹਲਾਲ ਨੇ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਹੈ। ਤੁਸੀਂ ਉਹਨਾਂ ਦੇ ਮਹਿਰ ਉਹਨਾਂ ਨੂੰ ਦੇ ਦਿੰਦੇ ਹੋ ਇਸ ਸ਼ਰਤ ਨਾਲ ਕਿ ਤੁਸੀਂ ਵੀ ਪਾਕ ਦਾਮਨ ਰਹੋਗੇ, ਨਾ ਕਿ ਬਦਕਾਰੀ ਕਰਨ ਵਾਲੇ ਔਰ ਨਾ ਚੋਰੀ ਛੁਪੇ ਤਲਕ ਬਣਾਉਣ ਵਾਲੇ। ਜਿਹੜੇ ਈਮਾਨ ਦੇ ਮੁਨਕਰ ਹੋਣ ਦੇ ਉਹਨਾਂ ਦੀ ਸਾਰੀ ਮਿਹਨਤ ਜ਼ਾਇਆ ਜਾਏਗੀ ਔਰ ਕਿਆਮਤ ਦੇ ਦਿਹਾੜੇ ਉਹ ਨਾਮੁਰਾਦ ਹੋਣ ਦੇ। ਇੱਥੇ ਸਾਰੀਆਂ ਪਾਕੀਜ਼ਾ ਅੱਲਾਹ ਤਾਲਾ ਨੇ ਅਸੂਲ 'ਚ ਜਿੱਥੋਂ ਆਰਾਮ ਦਾ ਫਲਸਫਾ ਦੂਸਰੀਆਂ ਕੁਰਾਨ ਦੀਆਂ ਸੂਰਤਾਂ ਵਿੱਚ ਵੀ ਅਸਲ 'ਚ ਕਿਉਂਕਿ ਕੁਰਾਨ ਦੀ ਮੁਖਾਤਬ ਅਕਲ ਹੈ, ਇਨਸਾਨ ਹੈ ਔਰ ਅਕਲ ਕੁਰਾਨ ਤੋਂ ਅੱਲਾ ਦੀ ਵੱਡੀ ਰਹਿਮਤ ਔਰ ਨਿਮਤ ਹੈ ਔਰ ਕੁਰਾਨ ਤੋਂ ਪਹਿਲੇ ਦੀ ਹੈ। ਕੁਰਾਨ ਉਹਦੇ ਅਕਲ ਨਾ ਹੋਵੇ ਤਾਂ ਦੀਨ ਦੇ ਅਹਿਕਾਮਾਤ ਹੀ ਤੁਹਾਡੇ ਤੇ ਕੋਈ ਮਤਲਬ ਫਰਜ਼ ਨਹੀਂ।
ਤੇ ਉਹਦੇ ਵਿੱਚ ਅੱਲਾਹ ਤਾਲਾ ਅਸੂਲ 'ਚ ਦੱਸਿਆ ਸੀ ਕਿ ਤੁਹਾਡੇ ਵਾਸਤੇ ਸਾਰੀਆਂ ਪਾਕੀਜ਼ਾ ਤੈਯਬਾਤ ਹਲਾਲ ਨੇ, ਤੇ ਇਹਦੇ ਅਗੇਂਸਟ ਜਿਹੜਾ ਵੀ ਖਬਾਸ ਸਾਫ਼ ਪਾਕੀਜ਼ਾ ਚੀਜ਼ਾਂ ਹਲਾਲ ਨੇ। ਤੁਸੀਂ ਇਹ ਇਨਸਾਨੀ ਅਕਲ ਤੇ ਛੱਡ ਦਿੱਤਾ ਕਿ ਤੁਸੀਂ ਫੈਸਲਾ ਕਰਨਾ ਪਾਕੀਜ਼ਾ ਕੀ ਹੈ, ਔਰ ਗੰਦੀਆਂ ਚੀਜ਼ਾਂ ਹਰਾਮ ਨੇ। ਉਹ ਗੰਦੀ ਕਈਆਂ ਇਖਲਾਕੀ ਗੰਦਗੀ ਹੋ ਸਕਦੀ ਹੈ, ਦਰਿੰਦਗੀ ਹੈ, ਕਈ ਕਿਸਮ ਦੀ, ਹਰ ਕਿਸਮ ਦੀ ਗੰਦਗੀ ਹਰਾਮ। ਉਹਦੇ ਵਿੱਚ ਉਹ ਜੈਸੇ ਆਖਿਆ, ਤੇ ਇਸ ਲਈ ਆਖਿਆ ਕਿਉਂਕਿ ਤੁਹਾਡੇ ਤੇ ਪਾਕੀਜ਼ਾ ਚੀਜ਼ਾਂ ਹਲਾਲ ਅੱਲਾ ਨੇ ਕੀਤੀਆਂ ਨੇ। ਇਹ ਜਿੰਨੇ ਅਹਿਕਾਮਾਤ ਦਿੱਤੇ ਨੇ ਉਸ ਅਸੂਲ 'ਚੋਂ ਉਹਨਾਂ ਚੀਜ਼ਾਂ ਤੇ ਅੱਲਾਹ ਤਾਲਾ ਸਾਰੀਆਂ ਆਇਤਾਂ ਦੱਸ ਰਹੇ ਨੇ ਜਿਹਦੇ ਤੇ ਇਨਸਾਨੀ ਅਕਲ ਨੂੰ ਫੈਸਲਾ ਕਰਨ 'ਚ ਮੁਸ਼ਕਲ ਪੇਸ਼ ਆ ਸਕਦੀ ਸੀ ਕਈ ਵਜੂਹਾਤ। ਇਹ ਨਹੀਂ ਕਿ ਇਨਸਾਨੀ ਅਕਲ ਨਾਕਸ ਹੈ, ਨਹੀਂ, ਇਨਸਾਨੀ ਅਕਲ ਤੇ ਅੱਲਾਹ ਤਾਲਾ ਟਰਸਟ ਕਰਕੇ ਤੇ ਲੱਖਾਂ ਜਾਂ ਹਜ਼ਾਰਾਂ ਜਾਨਵਰਾਂ ਦੀਆਂ ਆਖ ਛੜਿਆ ਕਿ ਪਾਕੀਜ਼ਾ ਹਲਾਲ ਨੇ ਤੇ ਗੰਦੇ ਆਰਾਮ ਨੇ। ਕਿੰਨੀ ਵੱਡੀ ਉਹਦੇ ਵਿੱਚੋਂ ਜੇ 8 ਚੀਜ਼ਾਂ ਜਾਂ 5 ਚੀਜ਼ਾਂ ਦਸੀਆਂ ਨੇ, ਤੇ ਇਹ ਨਹੀਂ ਕਿ ਇਨਸਾਨੀ ਅਕਲ 'ਚ ਕੋਈ ਮਸਲਾ ਹੈ, ਨਹੀਂ, ਇਨਸਾਨੀ ਅਕਲ 'ਚ ਮਸਲਾ ਨਹੀਂ, ਇਹ ਉਹਨਾਂ ਚੀਜ਼ਾਂ ਦੀ ਨੋਈਅਤ 'ਚ ਮਸਲਾ ਹੈ। ਜਿਸ ਤਰ੍ਹਾਂ ਇਹ ਹੁਣ ਬੰਦਾ ਆਖ ਸਕਦਾ ਹੈ ਇਹ ਦਰਿੰਦੇ ਨੇ ਫੜਿਆ ਜਾਨਵਰ ਤੇ ਦਰਿੰਦਗੀ ਹਰਾਮ ਹੈ, ਤੇ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਵਾਲ ਪੈਦਾ ਹੁੰਦੇ ਨੇ, ਤੇ ਔਰ ਉਹ ਚੰਦ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੁਰਾਨ ਮੌਜ਼ੂ ਹੈ ਬਹਿਸ ਬਣਾਉਂਦਾ। ਉੱਥੇ ਪਾਕੀਜ਼ਾ ਚੀਜ਼ਾਂ ਲਾ ਲੇ, ਇਸ ਲਈ ਅਹਿਲੇ ਕਿਤਾਬ ਦਾ ਖਾਣਾ ਤੁਹਾਡੇ ਵਾਸਤੇ ਲਾ ਲੇ। ਅਹਿਲੇ ਕਿਤਾਬ ਦਾ ਖਾਣਾ ਯਹੂਦੀਆਂ ਈਸਾਈਆਂ ਦਾ ਜਾਂ ਜਿਹੜੇ ਵੀ ਨੇ ਉਹਨਾਂ ਦਾ ਖਾਣਾ ਤੁਹਾਡੇ ਤੇ ਲਾਲ ਨੇ, ਤੇ ਤੁਹਾਡਾ ਖਾਣਾ ਉਹਨਾਂ ਵਾਸਤੇ ਲਾਲ ਹੈ। ਇੱਥੇ ਹੁਣ ਕੀ ਹੋ ਗਿਆ? ਮਤਲਬ ਅਹਿਲੇ ਕਿਤਾਬ ਦੇ ਖਿਲਾਫ ਹੈ, ਕਈਆਂ ਲੋਕਾਂ ਨੂੰ ਆਂਦੇ ਨੇ ਕਿ ਉਹਨਾਂ ਤੇ ਫਲਾਣਾ ਗੁਨਾਹ। ਉਸੇ ਵੇਲੇ ਰਸੂਲ ਅੱਲਾ ਦੀ ਮੌਜੂਦਗੀ 'ਚ ਉਹ ਰਸੂਲ ਅੱਲਾ ਨੂੰ ਨਹੀਂ ਪੈ ਮੰਨਦੇ। ਜਿਹੜੇ ਬੰਦੇ ਆਂਦੇ ਨੇ ਕਿ ਪੈਗੰਬਰ ਨੂੰ, ਜਿਹਨੇ ਰਸੂਲ ਅੱਲਾ ਨੂੰ ਨਹੀਂ ਮੰਨਿਆ ਉਹ ਜੰਨਤ 'ਚ ਨਹੀਂ ਜਾ ਸਕਦਾ ਜਾਂ ਇਸ ਤਰ੍ਹਾਂ ਨਹੀਂ ਕਰ ਸਕਦਾ। ਅੱਲਾ ਨੇ ਜਨਰਲ ਕ੍ਰਾਈਟੇਰੀਆ ਦੱਸਿਆ ਹੈ ਜੰਨਤ ਦੋਜ਼ਖ ਦਾ ਕਿ ਅੱਲਾ ਤੇ ਈਮਾਨ, ਆਖਰਤ ਤੇ ਈਮਾਨ ਔਰ ਅੱਛਾ ਅਮਲ ਜਿਹੜਾ ਉਹ ਹਰ ਚੀਜ਼ ਦਾ ਆਤਾ ਕੀਤਾ A to Z ਕਰ ਦਿੰਦਾ। ਤੇ ਉਹਦੇ ਵਿੱਚ ਪੈਗੰਬਰ ਨੂੰ ਨਾ ਮੰਨਣਾ ਇੱਕ ਜੁਰਮ ਹੈ। ਹੁਣ ਇਹ ਕੋਈ ਵੇਖੇ ਕਿ ਸਾਹਮਣੇ ਜਿਹੜੇ ਨੇ ਪੈਗੰਬਰ ਨੂੰ ਨਾ ਮੰਨਣ ਵਾਲੇ ਤੇ ਕਹਿੰਦੇ ਨੇ ਇਹਨਾਂ ਦਾ ਖਾਣਾ ਲਾ ਨੇ, ਇਹਨਾਂ ਦੀਆਂ ਔਰਤਾਂ ਨਾਲ ਤੁਸੀਂ ਸ਼ਾਦੀ ਕਰ ਸਕਦੇ ਹੋ, ਔਰ ਇਹ ਪੈਗੰਬਰ ਨੂੰ ਨਾ ਮੰਨਣ ਵਾਲੇ ਲੋਕ ਨੇ। ਔਰ ਨਾ ਲੈ ਕੇ ਅੱਲਾਹ ਤਾਲਾ ਨੇ ਕੁਰਾਨ 'ਚੋਂ ਆਖਿਆ ਕਿ ਮੁਸਲਮਾਨ ਹੋ, ਭਾਵੇਂ ਯਹੂਦੀ ਹੋ, ਭਾਵੇਂ ਈਸਾਈ ਹੋ, ਭਾਵੇਂ ਸਾਬੀ ਹੋ, ਅਗਰ ਤੁਸੀਂ ਅੱਲਾਹ ਤੇ ਈਮਾਨ ਰੱਖਦੇ ਹੋ ਔਰ ਆਖਰਤ ਤੇ ਈਮਾਨ ਰੱਖਦੇ ਹੋ ਔਰ ਨੇਕ ਅਮਲ ਕਰਦੇ ਹੋ, ਤੇ ਪੈਗੰਬਰ ਨੂੰ ਮੰਨਣਾ ਵੀ ਇੱਕ ਨੇਕ ਅਮਲ ਹੈ। ਉਹਦੀ ਉਹ ਗਲਤੀ ਦੀ ਸਜ਼ਾ ਹੈ, ਜਿਸ ਤਰ੍ਹਾਂ ਚੋਰੀ ਦੀ ਸਜ਼ਾ ਹੈ, ਜਿਸ ਤਰ੍ਹਾਂ ਛੋਟੇ ਵੱਡੇ ਗੁਨਾਹਾਂ ਦੀਆਂ ਸਜ਼ਾਵਾਂ ਨੇ। ਲਿਹਾਜ਼ਾ ਇਸ ਸਾਈਕੀ 'ਚੋਂ ਵੀ ਲੋਕ ਕੁਰਾਨ ਤੋਂ ਨਾ ਵਾਕਫ ਹੋਣ ਦੀ ਵਜ੍ਹਾ ਤੋਂ ਆਉਂਦੇ ਨੇ ਕਿ ਜਿੰਨੇ ਕਿਉਂਕਿ ਪੈਗੰਬਰ ਦੇ ਸਾਹਮਣੇ ਵਾਲੇ ਕਿਤਾਬ ਹੈ ਕੁਰਾਨ, ਪੈਗੰਬਰ ਤੇ ਆਇਆ, ਆਪ ਦੇ ਮੂੰਹ 'ਚੋਂ ਇਹ ਗੱਲਾਂ ਅੱਲਾਹ ਤਾਲਾ ਨੇ ਕਢਾਈਆਂ। ਇਹ ਕੁਰਾਨ ਸਾਨੂੰ ਰਸੂਲ ਅੱਲਾ ਨੇ ਦਿੱਤਾ ਹੈ ਜਿਨ੍ਹਾਂ ਦੇ ਨਾਂ ਤੇ ਤੁਸੀਂ ਆਂਦੇ ਹੋ। ਤੇ ਉਹ ਕਹਿੰਦੇ ਨੇ ਉਹਨਾਂ ਦਾ ਖਾਣਾ ਲਾ ਲੇ ਕਿਉਂਕਿ ਅਸਲਨ ਉਹ ਇੰਜ ਨੇ ਜਿਵੇਂ ਅਸੀਂ ਉਹ ਮੁਸਲਮਾਨਾਂ ਦਾ ਹੀ ਇੱਕ ਫਿਰਕਾ ਹੈ, ਔਰ ਉਹ ਸ਼ਿਰਕ ਦਾ ਮੇਨ ਮਸਲਾ ਅੱਲਾਹ ਤਾਲਾ ਦੇ ਹਾਂ ਸ਼ਿਰਕ। ਤੋ ਅਸਲਨ ਉਹ ਤੌਹੀਦ ਦੇ ਮੰਨਣ ਵਾਲੇ ਨੇ। ਸ਼ਿਰਕ ਇੰਜ ਹੀ ਕਰਦੇ ਨੇ ਜਿਵੇਂ ਅਸੀਂ ਕਰਨੇ ਆ, ਜਾਂ ਜਿਵੇਂ ਦੂਜੇ ਲੋਕ ਕਰਦੇ ਨੇ, ਕਿ ਜਿਵੇਂ ਮੁਸ਼ਰਕ ਕਰਦੇ ਆ ਵੀ ਉਹਨਾਂ ਅੱਗੋਂ ਇੱਕ ਖਾਲੀ ਕੱਢੀ ਹੁੰਦੀ। ਜਿਸ ਤਰ੍ਹਾਂ ਮੁਸ਼ਰਕ ਇਹ ਸ਼ਿਰਕ ਕਰਦੇ ਹਨ ਕੁਰਾਨ ਦੇ ਮੁਤਾਬਕ, ਕੁਰਾਨ 'ਚ ਲਿਖਿਆ ਹੈ ਅਬੂ ਜਹਿਲ ਹਰੀ, ਉਹ ਆਂਦੇ ਹਨ ਵੀ ਇਹ ਜੇ ਅੱਲਾ ਇੱਕ ਹੀ ਹੈ, ਅੱਲਾ ਹੀ ਮਾਲਕ ਹੈ, ਅੱਲਾ ਹੀ ਪੈਦਾ ਕਰਨੇ ਵਾਲਾ, ਲੇਕਿਨ ਇਹ ਫਰਿਸ਼ਤੇ ਜਿਹੜੇ ਨੇ ਇਹ ਅੱਲਾ ਦੇ ਕਰੀਬੀ ਨੇ, ਸਾਡੀ ਸਿਫਾਰਿਸ਼ ਕਰਨ ਦੇ, ਜਿਵੇਂ ਅਸੀਂ ਆਨੇ ਹਾਂ ਪੈਗੰਬਰ ਸਾਡੀ ਸਿਫਾਰਿਸ਼ ਕਰੇਦਾ ਜਾਂ ਕਰਨ ਦੇ। ਤੋ ਅਸਲਨ ਕਿਉਂਕਿ ਉਹ ਅਸੂਲ 'ਚ ਉਹ ਤੌਹੀਦ ਨੂੰ ਮੰਨਦੇ ਨੇ। ਅੱਜ ਵੀ ਕਿਸੇ ਵੀ ਜਿਹੜੇ ਸੈਯਦਨਾ ਈਸਾ ਅਲੈਹਿਸਲਾਮ ਉਹਦੇ ਵਾਸਤੇ ਉਹ ਰਾਵਾਂ ਕੱਢਦੇ ਨੇ ਅੱਗੋਂ, ਜਿਸ ਤਰ੍ਹਾਂ ਅਸੀਂ ਦਰਬਾਰਾਂ ਵਾਸਤੇ ਜਾਂ ਚੀਜ਼ਾਂ ਵਾਸਤੇ ਰਾਵਾਂ ਕੱਢਨੇ, ਅਸੀਂ ਜਿਹੜਾ ਸ਼ਿਰਕ ਕਰਨੇ ਆ ਮੁਸਲਮਾਨ ਜਿਹੜੇ ਆ ਮੌਜੂਦਾ, ਤੇ ਉਹ ਉਹਨਾਂ ਵਿੱਚ ਉਹ ਸ਼ਿਰਕ, ਲੇਕਿਨ ਉਹਦੀ ਉਹ ਤੋਜੀ ਪੇਸ਼ ਕਰਦੇ। ਅੱਜ ਵੀ ਕਿਸੇ ਵੀ ਤੁਸੀਂ ਕਿਸੇ ਨਸਾਈ ਨੂੰ ਆਖਣਾ ਕਿ ਤੂੰ ਸ਼ਿਰਕ ਪਿਆ ਕਰਨਾ ਹੈ, ਤੇ ਉਹ ਤੁਹਾਡਾ ਸਿਰ ਪਾੜ ਦੇਗਾ। ਕਿਸੇ ਨੂੰ ਆਖ ਕੇ ਵੇਖਿਓ,
ਉਹਨਾਂ ਵੀ ਇੰਜੇ ਹੀ ਕੀਤੀ। ਨਹੀਂ ਨਹੀਂ, ਅਸੀਂ ਤਾਂ ਉੱਥੇ ਦੁਆ ਕਰਨ ਜਾਂਦੇ ਹਾਂ, ਅਸੀਂ ਤੇ ਉਹ ਬਾਬਾ ਜੀ ਜਿਹੜੇ ਨੇ ਉਹਨੂੰ ਅੱਲਾ ਦੇ ਕਰੀਬੀ ਨੇ। ਮੁਹੰਮਦ ਦੇ ਪਕੜੇ ਅੱਲਾ ਦੇ ਪਕੜੇ ਛੁਡਾਏ ਮੁਹੰਮਦ, ਤੇ ਮੁਹੰਮਦ ਦੇ ਪਕੜੇ ਛੁਡਾ ਕੋ ਨਹੀਂ ਸਕਦਾ। ਅਸੀਂ ਤੇ ਪੈਗੰਬਰ ਦੇ ਜਿਹੜੇ ਅੱਲਾ ਦੇ ਕਰੀਬੀ ਸਮਝ ਗਏ ਪੈ ਕਰਨੇ ਆ। ਭਰ ਦੋ ਝੋਲੀ ਮੇਰੀ ਯਾ ਮੁਹੰਮਦ, ਲੌਟ ਜਾ ਦਾਤਾ ਤੇ ਦਸਤਗੀਰ ਤੇ ਜੋ ਵੀ ਚੀਜ਼ਾਂ ਨੇ। ਤੇ ਇਸੇ ਤਰ੍ਹਾਂ ਲੇਕਿਨ ਇਹ ਸ਼ਿਰਕ ਨੂੰ ਮੰਨ ਕੇ ਲੋਕ ਕਰ ਰਹੇ ਨੇ, ਉਹ ਵੀ ਇਸੇ ਤਰ੍ਹਾਂ। ਤੇ ਉਹਨਾਂ ਦੀ ਚੀਜ਼ਾਂ ਇੱਥੋਂ ਤੱਕ ਕਿ ਔਰਤਾਂ ਤੱਕ ਜਿਹੜੀਆਂ ਨੇ ਸ਼ਾਦੀ ਤੁਸੀਂ ਕਰ ਸਕਦੇ ਹੋ ਅਹਿਲੇ ਕਿਤਾਬ ਨਾਲ। ਮੁਸਲਮਾਨਾਂ ਦੀਆਂ ਪਾਕ ਦਾਮਨ ਔਰਤਾਂ ਵੀ ਅੱਲਾਹ ਤਾਲਾ ਕਹਿੰਦੇ ਨੇ ਉਹ ਤੇ ਹਲਾਲ ਹੀ ਨੇ, ਉਹ ਤੇ ਤੋਹੀਦ ਦੇ ਮੰਨਣ ਵਾਲੇ ਨੇ। ਤੇ ਉਸ ਵੇਲੇ ਤੇ ਇੱਕ ਵਾਰੀ ਸ਼ਿਰਕ ਦਾ ਬੂਟਾ ਪਟਿਆ ਜਾ ਰਿਹਾ ਨਾ, ਉਸ ਵੇਲੇ ਤੇ ਕੋਈ ਉਬਾਮ ਵਾਲੀ ਗੱਲ ਹੀ ਨਹੀਂ ਰਹੀ। ਉਦਨ ਤੇ ਅੱਜ ਦੇ ਦੌਰ 'ਚ ਵੀ ਫਰਕ ਹੈ ਮੰਨਣ ਜਾਂ ਨਾ ਮੰਨਣ। ਉਦਨ ਦਾ ਨਾ ਮੰਨਣਾ ਔਰ ਅੱਜ ਦਾ ਨਾ ਮੰਨਣਾ ਲਾਇਲਮੀ ਦਾ, ਉਸੇ ਤੇ ਅੱਲਾ ਦਾ ਪੈਗੰਬਰ ਦੁਨੀਆ ਤੇ ਮੌਜੂਦ ਹੈ ਔਰ ਹਰ ਸਵਾਲ ਦਾ ਜਵਾਬ ਦੇ ਰਿਹਾ, ਕੁਰਾਨ ਦਾ ਨਜ਼ੂਲ ਹੋ ਰਿਹਾ। ਅੱਛਾ, ਮੁਸਲਮਾਨਾਂ ਦੀਆਂ ਲਾਲ ਉਹਨਾਂ ਦੀਆਂ ਵੀ ਪਾਕ ਦਾਮਨ ਔਰਤਾਂ ਤੁਹਾਡੇ ਤੇ ਵਾਸਤੇ ਲਾਲ ਨੇ, ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਹੈ। ਯਹੂਦੀ ਔਰ ਈਸਾਈ ਜਾਂ ਹੋਰ ਵੀ ਕੋਈ ਹੋਣ ਦੇ, ਜੇ ਇਹਨਾਂ ਦਾ ਤਾਂ ਮਸ਼ਹੂਰ ਨੇ ਜ਼ਿਕਰ ਕੀਤਾ, ਸ਼ਾਇਦ ਹੋਰ ਵੀ ਹੋਣ, ਅਸੀਂ ਨਹੀਂ ਜਾਣਦੇ। ਜਿਹਨਾਂ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਹੈ, ਉਸ ਵੇਲੇ ਜਦੋਂ ਤੁਸੀਂ ਉਹਨਾਂ ਦੇ ਮਹਿਰ ਉਹਨਾਂ ਨੂੰ ਦੇ ਦਿੰਦੇ ਹੋ ਇਹ ਸ਼ਰਤ ਨਾਲ ਕਿ ਤੁਸੀਂ ਵੀ ਪਾਕ ਦਾਮਨ ਰਹੋਗੇ, ਨਾ ਕਿ ਬਦਕਾਰੀ ਕਰਨ ਵਾਲੇ ਕਹਿੰਦੇ ਨੇ। ਇਹ ਉਸ ਵੇਲੇ ਇਹ ਚੀਜ਼ ਹਲਾਲ ਹੈ। ਇੱਕ ਸ਼ਰਤ ਨਿਕਾਹ ਦੀ ਜਿਹੜੀ ਯੂਨੀਵਰਸਲ ਅੱਲਾਹ ਤਾਲਾ ਨੇ ਰੱਖ ਦਿੱਤੀ ਹੈ ਕਿਆਮਤ ਤੱਕ, ਖੁਫੀਆ ਨਹੀਂ ਹੋਣਾ ਚਾਹੀਦਾ, ਲੜਕੀ ਔਰ ਲੜਕੇ ਦੀ ਮਰਜ਼ੀ ਨਾ ਹੋਣਾ ਚਾਹੀਦਾ, ਬਜ਼ੁਰਗਾਂ ਦਾ ਵੀ ਵਿੱਚ ਹਿੱਸਾ ਹੋਣਾ ਚਾਹੀਦਾ। ਜੇ ਬਜ਼ੁਰਗ ਸਹੀ ਇਲਮ ਅਕਲ ਦਾ ਇਸਤੇਮਾਲ ਕਰਨ ਔਰ ਅੱਲਾਹ ਦਾ ਦੀਨ ਸਮਝਣੇ ਵਾਲੇ ਹੋਣ। ਅੱਲਾਹ ਨੇ ਲੜਕੀ ਲੜਕੇ ਨੂੰ ਇਜਾਜ਼ਤ ਦਿੱਤੀ ਹੈ। ਤੇ ਵਿੱਚ ਫਿਰ ਹੱਕ ਮਹਿਰ ਇੱਕ ਐਸੀ ਚੀਜ਼ ਹੈ ਕਿ ਉਹਦਾ ਬਹੁਤ ਜ਼ਿਆਦਾ ਅੱਲਾਹ ਤਾਲਾ ਆਂਦੇ ਨੇ। ਉਹ ਹੱਕ ਮਹਿਰ ਥੋੜਾ ਜਿਹਾ ਹੋ ਸਕਦਾ ਹੈ, ਜਾਂ ਉਹ ਤੁਸੀਂ ਆਪਣੀ ਬੀਵੀ ਨਾਲ ਕੋਈ ਕਿਸ ਤਰ੍ਹਾਂ ਵੀ ਕਰ ਸਕਦੇ ਹੋ। ਮਤਲਬ ਇਸ ਤਰ੍ਹਾਂ ਨਹੀਂ ਕੋਈ ਨਿਕਾਹ ਹੀ ਨਹੀਂ ਹੋਣਾ ਹੱਕ ਮਹਿਰ ਦੀ ਵਜ੍ਹਾ ਤੋਂ। ਤੁਸੀਂ ਪਾਕ ਦਾਮਨ ਰਹੋਗੇ ਨਾ ਕਿ ਤੁਸੀਂ, ਇਹ ਵੀ ਇੱਕ ਲਾਰਾਮ ਦਾ ਹੀ ਮਸਲਾ ਹੈ ਕਿ ਤੁਸੀਂ ਪਾਕ ਦਾਮਨ ਰਹੋਗੇ, ਬਈ ਤੁਸੀਂ ਬਦਕਾਰੀ ਨਹੀਂ, ਦੂਜੀਆਂ ਬੀਬੀਆਂ ਕੋਲ ਜਾ ਕੇ ਨਹੀਂ ਤਲਕ ਬਦਕਾਰੀ ਕਰੇ, ਨਾ ਚੋਰੀ ਛੁਪੇ ਤਲਕ ਬਣਾਉਣ ਵਾਲੇ ਖੁਫੀਆ ਜਿਹੜੀਆਂ ਦੋਸਤੀਆਂ ਜਾਂ ਗਰਲਫਰੈਂਡਾਂ ਜਾਂ ਜੋ ਵੀ ਬਣਾਉਂਦੇ ਹੋ, ਉਹ ਵੀ ਨਹੀਂ ਹੋਣੀਆਂ ਚਾਹੀਦੀਆਂ। ਆਪਣੇ ਈਮਾਨ ਨੂੰ ਹਰ ਹਾਲਤ 'ਚ ਖਾਲਸ ਰੱਖੋ ਔਰ ਜਾਣਦੇ ਰਹੋ। ਅੱਲਾਹ ਤਾਲਾ ਕਹਿੰਦੇ ਨੇ ਕਿ ਜਿਹੜੇ ਈਮਾਨ ਦੇ ਮੁਨਕਰ ਹੋਣ ਦੇ ਨਾ, ਈਮਾਨ ਨੂੰ ਹਰ ਹਾਲਤ 'ਚ ਖਾਲਸ ਰੱਖੋ। ਇਹਦਾ ਹੁਣ ਬੜੇ ਅਸੀਂ, ਸਾਡਾ ਮੁਆਸ਼ਰਾ ਇਹ ਸਮਝਦਾ ਕਿ ਇੱਕ ਖਾਸ ਲਿਬਾਸ ਔਰ ਇਬਾਦਤ ਇਹ ਨਹੀਂ। ਅੱਲਾਹ ਤਾਲਾ ਕਹਿੰਦੇ ਨੇ ਹਰ ਹਾਲਤ 'ਚ 24/7 ਦੁਨੀਆ ਦਾ ਜਿਹੜਾ ਵੀ ਮਾਮਲਾ ਕਰਨਾ ਹੈ, ਇਸ ਦੁਨੀਆ ਦੇ ਮਾਮਲਾਤ 'ਚ ਵੀ ਉਹ ਜਿੱਥੇ ਜਿੱਥੇ ਅੱਲਾਹ ਦਾ ਹੁਕਮ ਹੁੰਦਾ ਹੈ ਅੱਲਾਹ ਦੀ ਮਰਜ਼ੀ ਦੇ ਮੁਤਾਬਕ ਕਰਨਾ। ਇਹ ਨਹੀਂ ਕਿ ਨਮਾਜ਼ਾਂ ਪੜ੍ਹ ਕੇ ਔਰ ਇੱਕ ਖਾਸ ਕਿਸਮ ਦਾ ਔਲੀਆ ਦੀਨ ਬਣਾ ਕੇ ਜੋ ਦੁਨੀਆ ਦਾ ਗਲਾਜ਼ਤ ਜਿਹੜੀ ਉਹ ਕਰਨੀ ਹੈ ਸਾਰਾ ਦਿਨ, ਜੋ ਝੂਠ ਮਾਰਨਾ। ਮੁਆਸ਼ਰੇ ਦੀ ਹਾਲਤ ਤੋਂ ਪਤਾ ਲੱਗ ਜਾਂਦਾ ਕਿ ਅੱਲਾਹ ਦੇ ਮੰਨਣ ਵਾਲੇ ਲੋਕ ਨੇ ਜਾਂ ਨਾ ਮੰਨਣ ਵਾਲੇ। ਤੁਸੀਂ ਦੂਰੋਂ ਖਲੋ ਕੇ ਵੇਖ ਲਵੋ, ਜਿਸ ਤਰ੍ਹਾਂ ਹੁਣ ਯੂਰਪ ਅੱਲਾਹ ਦੇ ਮੰਨਣ ਵਾਲੇ ਨਜ਼ਰ ਆਉਂਦੇ ਨੇ ਕੁਰਾਨ ਦੀ ਰੋਸ਼ਨੀ 'ਚ, ਲੇਕਿਨ ਸਾਡਾ ਮੁਆਸ਼ਰਾ ਨਹੀਂ ਨਜ਼ਰ ਆਉਂਦਾ ਅੱਲਾਹ ਦੇ ਮੰਨਣ ਵਾਲੇ। ਨੇਕ ਵੀ ਨੇ, ਬਦ ਵੀ ਨੇ, ਲੇਕਿਨ ਮੁਆਸ਼ਰਾ ਮਜਬੂਰੀ ਲਿਹਾਜ਼ ਨਾਲ ਨਹੀਂ ਨਜ਼ਰ ਆਉਂਦਾ। ਤੇ ਜਿਹੜੇ ਈਮਾਨ ਦੇ ਮੁਨਕਰ ਹੋਣ ਦੇ ਅੱਲਾਹ ਕਹਿੰਦੇ ਨੇ, ਜਿਹੜੇ ਈਮਾਨ ਦੇ ਮੁਨਕਰ ਉਹ ਹੀ ਨੇ ਜਿਹੜੇ ਜ਼ਿੰਦਗੀ 'ਚ ਜਿਹੜੀਆਂ ਵੀ ਫਿਤਰਤ 'ਚ ਅੱਛਾਈਆਂ ਨੇ ਉਹਨਾਂ ਦਾ ਖਿਆਲ ਨਹੀਂ ਰੱਖਦੇ। ਉਹ ਈਮਾਨ ਦੇ ਮੁਨਕਰ ਨੇ, ਜਿਹਨੂੰ ਉਹ ਅੱਛਾਈਆਂ ਸਮਝਦੇ ਨੇ। ਉਹਨਾਂ ਦੀ ਸਾਰੀ ਮਿਹਨਤ ਜ਼ਾਇਆ ਹੋ ਜਾਏਗੀ ਔਰ ਕਿਆਮਤ ਦੇ ਦਿਹਾੜੇ ਉਹ ਨਾਮੁਰਾਦ ਹੋਣਗੇ। ਵੀ ਉਹਨਾਂ ਦੀਆਂ ਜਿਹੜੀਆਂ ਕੋਈ ਬਜ਼ਾਰ ਨੇਕੀਆਂ ਕਰਦੇ ਨੇ, ਕੋਈ ਨੇਕ ਬਣਨ ਵਾਸਤੇ ਜਿਹੜੇ ਹੁਲੀਏ ਬਣਾਏ ਨੇ ਐਕਟਰਾਂ, ਔਰ ਜਾਂ ਕੋਈ ਸਦਕਾ ਖਰਾਤ ਕਦਾਈਓ ਕਰ ਦਿੱਤਾ ਹੈ, ਜਾਂ ਕਦਾਈਓ ਨਮਾਜ਼ ਪੜ੍ਹ ਲਈ, ਜਾਂ ਮਹਿਫਲ ਕਰਾਉਂਦੇ ਫਿਰਦੇ ਨੇ ਜਿਹਦਾ ਮਹਿਲ ਮੁਸਤਫਾ ਜਾਂ ਨਾਤਾਂ ਪੇ ਪੜ੍ਹਦੇ ਨੇ ਜਿਹੜੀਆਂ, ਤੇ ਆਖਿਆ ਨਹੀਂ ਇਹ ਸ਼ੋਬਾਜ਼ੀ ਨਹੀਂ, ਮੁਕੰਮਲ ਸਰੈਂਡਰ ਕਰਨਾ ਹੈ। ਤੇ ਜਿਹੜੇ ਮੁਕੰਮਲ ਸਰੈਂਡਰ ਕਰਨ ਤੋਂ ਮੁਨਕਰ ਹੋਣ ਦੇ ਨਾ, ਉਹਨਾਂ ਦੀ ਸਾਰੀ ਮਿਹਨਤ ਜ਼ਾਇਆ ਹੋ ਜਾਏਗੀ ਔਰ ਕਿਆਮਤ ਦੇ ਦਿਹਾੜੇ ਉਹ ਨਾਮੁਰਾਦ ਹੋਣਗੇ। ਬਈ ਉਹ ਕਿਆਮਤ ਵਾਲੇ ਦਿਨ ਸੁਰਖਰੂ ਨਹੀਂ ਹੋਣਗੇ। ਔਰ ਅਸਲ ਹਾਰ ਜਿੱਤ ਜਿਹੜੀ ਹੈ, ਅਸੀਂ ਇੱਥੇ ਬੜੀ ਸਟਰਗਲ ਕਰਨੇ ਆ ਦੁਨੀਆ, ਅਸਲ ਹਾਰ ਜਿੱਤ ਆਖਰਤ ਦੀ ਹਾਰ ਜਿੱਤ,
ਉਹਦਾ ਸ਼ੌਰੀ ਸਤਹ ਤੇ ਪਤਾ ਲੱਗ ਜਾ ਬੰਦੇ ਦੇ ਹੱਥ ਚੋਂ ਬੰਦੇ ਚੋਂ ਤੇ ਦਿਨ ਚੋਂ ਸਾਰੀਆਂ ਚੀਜ਼ਾਂ ਥੱਲੇ ਡਿੱਗ ਪੈਂਦੀਆਂ ਨੇ, ਜਿਹਦੇ ਵਾਸਤੇ ਇੱਥੇ ਅਸੀਂ ਮਾਰਦੇ ਔਰ ਮਰਨੇ ਆ ਔਰ ਆਪਣਾ ਆਪ ਵੀ ਵੇਚਨੇ ਆ ਔਰ ਦੂਜਿਆਂ ਦੇ ਵੀ ਖਰੀਦਨੇ ਆ, ਦੂਜਿਆਂ ਨੂੰ ਵੀ ਖਰੀਦਨੇ ਆ। ਇਹ ਕਾਰੋਬਾਰ ਜਿਹੜਾ ਤੇ ਉਹ ਆਖਰਤ 'ਚ ਅਸਲ ਆਖਰਤ 'ਚ ਅੱਲਾਹ ਤਾਲਾ ਆਖ ਦਿੱਤਾ ਉੱਥੇ ਨਾ ਮੁਰਾਦ ਕਰ ਲਓ ਜੋ ਮਰਜ਼ੀ ਇਹ ਡਰਾਮੇਬਾਜ਼ੀਆਂ ਕਰੋ, ਕੋਈ ਫਾਇਦਾ ਨਹੀਂ ਜੀ। ਜਿਹੜਾ ਅਹਿਲੇ ਕਿਤਾਬ ਨਾਲ ਹੁਣ ਇਹ ਤਾਂ ਪੜ੍ਹੋ, ਇਹ ਜਿਹੜਾ ਉੱਥੇ ਆਖਿਆ ਨਾ ਕਈਆਂ ਜਗ੍ਹਾ ਤੇ ਕਿ ਇਹਨਾਂ ਨਾਲ ਨਾ ਬਵਿਆ ਕਰੋ, ਇਹਨਾਂ ਨਾਲ ਨਾ ਬੋਲਿਆ ਕਰੋ, ਇਹਨਾਂ ਦੇ ਮੁਤਲਕ ਸਖਤ ਹੁਕਮ ਦਿੱਤੇ ਨੇ ਪੈਗੰਬਰ ਦੀ ਮੌਜੂਦਗੀ 'ਚ। ਇਹ ਲੋਕਾਂ ਨੂੰ ਬਾਂਹ ਪੈਦਾ ਕਰਦੇ ਨੇ ਕਿ ਇੱਕ ਇੱਕ ਆਇਤ ਚੁੱਕਦੇ ਨੇ, ਹਾਲਾਂਕਿ ਕੁਰਾਨ ਤੇ ਅਹਿਕਾਮਾਤ ਦਾ ਮਜਮੂ ਹੈ, ਇੱਕ ਦੂਜੇ ਨਾਲ ਜੁੜੇ ਹੈ ਔਰ ਕੁਰਾਨ ਦਾ ਇੱਕ ਵੀ ਗੱਲ ਐਸੀ ਨਹੀਂ ਜਿਹਦੇ 'ਚ ਕੋਈ ਤਜ਼ਾਦ ਹੋਵੇ। ਇੱਥੇ ਆਖਿਆ ਦਿਨ ਨੇ ਤੇ ਉਸੇ ਟਾਈਮ ਉੱਥੇ ਅੱਗੇ ਜਾ ਕੇ ਆਖ ਛੜਿਆ ਰਾਤ ਨਹੀਂ। ਐਸੀ ਕੋਈ ਦੁਸ਼ਮਣ ਵੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਕੁਰਾਨ ਦੇ ਦੁਸ਼ਮਣ ਜਿਨ੍ਹਾਂ ਕਮੇਟੀਆਂ ਬਣਾ ਕੇ ਐਜ਼ ਏ ਮੁਆਸ਼ਰੇ ਐਜ਼ ਏ ਮੁਲਕ ਉਹਨਾਂ ਕੁਰਾਨ ਦੇ ਖਿਲਾਫ ਟੁੱਟਣ ਦੀ ਇੱਕ ਲਫ਼ਜ਼ ਵੀ ਐਸਾ ਨਹੀਂ ਟੁੱਟ ਸਕੇ। ਲਿਹਾਜ਼ਾ ਇਹ ਇਨਸਾਨੀ ਫਹਿਮ ਦੀ ਗਲਤੀ ਹੁੰਦੀ ਹੈ। ਜਿਸ ਆਂਦੇ ਨੇ ਅੱਲਾਹ ਤਾਲਾ ਦਾ ਪੈਂਦੇ ਨੇ ਇਹ ਦੁਸ਼ਮਣ ਨੇ ਤੁਹਾਡੇ ਅਹਿਲੇ ਕਿਤਾਬ, ਉਹ ਸਾਰੀ ਗੱਲ ਤੇ ਪੜ੍ਹ ਲਵੋ, ਉੱਥੇ ਹੀ ਸਾਰੀ ਗੱਲ ਜਿਹੜੀ ਲਿਖੀ ਹੈ ਉਹ ਇੰਜ ਲਿਖੀ ਹੈ ਜਿਵੇਂ ਮੇਰਾ ਭਾਈ ਕਈ ਵਾਰੀ ਮੇਰੀ ਲੜਾਈ ਹੋ ਜਾਂਦੀ ਹੈ, ਕਿਸੇ ਆਪਣੇ ਤੁਹਾਡੇ ਕਜ਼ਨ ਨਾਲ ਲੜਾਈ ਔਰ ਇੰਨੀ ਕੁ ਸੰਗੀਨ ਹੋ ਜਾਂਦੀ ਹੈ। ਲੇਕਿਨ ਇਹ ਦੁਸ਼ਮਣ ਅੱਲਾ ਨੇ ਨਹੀਂ ਕਿਸੇ ਨੂੰ ਕਿਸੇ ਦਾ ਪੈਦਾ ਕੀਤਾ, ਇਹ ਤੇ ਇਸ ਦੁਨੀਆ 'ਚ ਪੇਸ਼ ਆਉਣੇ ਵਾਲੇ ਮਾਮਲਾਤ ਨੇ ਇਨਸਾਨਾਂ ਦੇ ਦਰਮਿਆਨ। ਇਹਨਾਂ ਚੀਜ਼ਾਂ ਦਾ ਵੀ ਉਹ ਇੱਕ ਸੂਰਤ ਹਾਲ ਹੈ ਜਿਵੇਂ ਕਿਸੇ ਵੀ ਇਨਸਾਨ ਨਾਲ ਅੱਜ ਦੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਖੈਰ ਸਕੇ ਭਰਾ ਸਕੇ ਮਾਂ ਬਾਪ ਨਾਲ ਕਈ ਵਾਰੀ ਇਹ ਮਾਮਲਾਤ ਹੋ ਜਾਂਦੇ ਨੇ, ਇਨਸਾਨੀ ਅਕਲ ਦੇ ਸਮਝਣ ਵਾਲੀਆਂ ਚੀਜ਼ਾਂ ਨੇ। ਲੇਕਿਨ ਇਹ ਵੀ ਹੈ ਕਿ ਆਪਣੀ ਮਰਜ਼ੀ ਦੀਆਂ ਆਇਤਾਂ ਚੁੱਕ ਕੇ ਜਿਹੜੀਆਂ ਸੂਟ ਕਰਦੀਆਂ ਨੇ, ਕਿਉਂਕਿ ਉਹਨਾਂ ਰੋਹ ਪਾਣਾ ਹੁੰਦਾ, ਉਹਨਾਂ ਕੋਲ ਕੋਈ ਇਲਮ ਨਹੀਂ ਕੁਰਾਨ ਤੋਂ, ਕੋਈ ਬਹੁਤ ਇਹ ਮਾਜ਼ਰਤ ਨਾਲ ਲੋਕ ਨਾ ਵਾਕਿਫ ਨੇ ਔਰ ਇਹ ਮੁਆਸ਼ਰੇ 'ਚ ਨਜ਼ਰ ਆ ਰਿਹਾ। ਇਹ ਨਹੀਂ ਕਿ ਇਹ ਮੈਂ ਕਹਿ ਰਿਹਾ, ਕੁਰਾਨ ਤੋਂ ਵਾਕਿਫ ਲੋਕਾਂ ਦਾ ਮੁਆਸ਼ਰਾ ਇੰਜ ਹੋ ਹੀ ਨਹੀਂ ਸਕਦਾ ਜਿਹੜਾ ਸਾਡਾ ਮੁਆਸ਼ਰਾ ਜਿਹੜੀ ਜ਼ੁਬਾਨ 'ਚ ਮੈਂ ਗੱਲ ਕਰ ਰਿਹਾ। ਤਾਂ ਉਹਦੀ ਵਜ੍ਹਾ ਹੈ ਕਿ ਉਹਦੇ ਹੋਰ ਇਸਤੇਮਾਲ ਬਣਾ ਕੇ ਔਰ ਉਹਨੂੰ ਔਰ ਕੁਰਾਨ ਦੁਨੀਆ ਦੀ ਸਭ ਤੋਂ ਆਸਾਨ ਔਰ ਮੁਖਤਸਰ ਕਿਤਾਬ ਹੈ। ਅਗਰ ਜਿਹੜੇ ਮੌਜ਼ੂ ਦੀ ਉਹ ਕਿਤਾਬ ਹੈ ਔਰ ਜਿਹੜੇ ਉਹ ਮੌਜ਼ੂ 'ਚ ਵੀ ਮੇਰੇ ਆਮ ਇਨਸਾਨ ਦੇ ਰਿਲੇਟਡ ਚੀਜ਼ਾਂ ਨੇ, ਉਹ 1 ਘੰਟੇ ਅੱਧੇ ਘੰਟੇ 'ਚੋਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ, ਇੱਕ ਚੀਜ਼ ਦਾ ਪਤਾ ਲੱਗ ਜਾਂਦਾ, ਕਿਉਂਕਿ ਉਹ ਅੱਗੇ ਹੀ ਤੁਹਾਡੇ ਅੰਦਰ ਬਿਲਡ ਇਨ ਨੇ। ਇਸ ਤੋਂ ਹੁਣ ਇਹਦਾ ਸਾਦਾ ਤਰਜਮਾ ਇਸ ਆਇਤਾਂ ਦਾ, ਇਹ ਤੁਹਾਡੇ ਕੋਲੋਂ ਪੁੱਛਦੇ ਨੇ ਕਿ ਇਹਨਾਂ ਵਾਸਤੇ ਕੀ ਚੀਜ਼ ਹਲਾਲ ਠਹਿਰਾਈ ਗਈ ਹੈ ਔਰ ਸ਼ਿਕਾਰੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਤੁਸੀਂ ਸ਼ਿਕਾਰ ਕਰਨ ਵਾਸਤੇ ਸੁਧਾਇਆ ਹੋਇਆ ਹੈ, ਜਿਨ੍ਹਾਂ ਨੂੰ ਤੁਸੀਂ ਉਸ ਇਲਮ ਦੇ ਜ਼ਰੀਏ ਸਿਖਾਉਂਦੇ ਹੋ ਜਿਹੜਾ ਅੱਲਾ ਨੇ ਤੁਹਾਨੂੰ ਸਿਖਾਇਆ ਹੋਇਆ ਹੈ, ਉਹਦਾ ਕੀਤਾ ਹੋਇਆ ਸ਼ਿਕਾਰ ਹਲਾਲ ਹੈ। ਇਸ ਲਈ ਜਿਹੜੀ ਚੀਜ਼ ਉਹ ਤੁਹਾਡੇ ਵਾਸਤੇ ਨਾ ਖਾਣ, ਰੋਕ ਲੈਣ, ਉਹਦੇ ਵਿੱਚੋਂ ਤੁਸੀਂ ਖਾ ਸਕਦੇ ਹੋ। ਔਰ ਜਾਨਵਰ ਨੂੰ ਸ਼ਿਕਾਰ ਤੇ ਛੱਡਣ ਤੋਂ ਪਹਿਲਾਂ ਉਸ ਤੇ ਅੱਲਾ ਦਾ ਨਾਂ ਲੈ ਲਵਿਆ ਕਰੋ ਔਰ ਅੱਲਾ ਤੋਂ ਡਰਦੇ ਰਹੋ, ਬੇਸ਼ੱਕ ਅੱਲਾ ਬਹੁਤ ਜਲਦ ਹਿਸਾਬ ਚੁਕਾਉਣ ਵਾਲਾ ਹੈ। ਸਾਰੀਆਂ ਪਾਕੀਜ਼ਾ ਚੀਜ਼ਾਂ ਤੁਹਾਡੇ ਵਾਸਤੇ ਹਲਾਲ ਨੇ, ਇਸ ਲਈ ਅਹਿਲੇ ਕਿਤਾਬ ਦਾ ਖਾਣਾ ਤੁਹਾਡੇ ਵਾਸਤੇ ਹਲਾਲ ਹੈ ਔਰ ਤੁਹਾਡਾ ਖਾਣਾ ਉਹਨਾਂ ਵਾਸਤੇ ਹਲਾਲ ਹੈ। ਇਸੇ ਤਰ੍ਹਾਂ ਸ਼ਿਰਕ ਔਰ ਤੌਹੀਦ ਦੇ ਹਦੂਦ ਵੀ ਦੱਸ ਦਿੱਤੇ ਗਏ ਨੇ, ਇਸ ਲਈ ਮੁਸਲਮਾਨਾਂ ਦੀਆਂ ਪਾਕਦਾਮਨ ਔਰਤਾਂ ਤੁਹਾਡੇ ਤੇ ਹਲਾਲ ਨੇ ਔਰ ਉਹਨਾਂ ਦੀਆਂ ਵੀ ਪਾਕਦਾਮਨ ਔਰਤਾਂ ਤੁਹਾਡੇ ਵਾਸਤੇ ਹਲਾਲ ਨੇ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਹੈ ਸੀ। ਉਸ ਵੇਲੇ ਜਦੋਂ ਤੁਸੀਂ ਉਹਨਾਂ ਦੇ ਹੱਕ ਮਹਿਰ ਉਹਨਾਂ ਨੂੰ ਦੇ ਦਿੰਦੇ ਹੋ, ਇਹ ਸ਼ਰਤ ਨਾਲ ਕਿ ਤੁਸੀਂ ਵੀ ਪਾਕਦਾਮਨ ਰਹੋਗੇ, ਨਾ ਕਿ ਬਦਕਾਰੀ ਕਰਨੇ ਵਾਲੇ ਔਰ ਨਾ ਚੋਰੀ ਛੁਪੇ ਤਲਕ ਬਣਾਉਣੇ ਵਾਲੇ। ਆਪਣੇ ਈਮਾਨ ਨੂੰ ਹਰ ਹਾਲਤ 'ਚ ਖਾਲਸ ਰੱਖੋ ਔਰ ਜਾਣਦੇ ਰਹੋ ਕਿ ਜਿਹੜੇ ਈਮਾਨ ਦੇ ਮੁਨਕਰ ਹੋਣ ਦੇ ਉਹਨਾਂ ਦੀ ਸਾਰੀ ਮਿਹਨਤ ਜ਼ਾਇਆ ਹੋ ਜਾਵੇਗੀ।